ਬਿਲਕੁਲ ਜਿਸ ਸਾਹਿਬ ਇੰਡੀਆ ਪਾਕਿਸਤਾਨ ਮੈਚ ਤੇ ਅਸੀਂ ਗੱਲ ਕਰਾਂਗੇ, ਲੇਕਿਨ ਕੱਲ ਤੁਹਾਨੂੰ ਯਾਦ ਹੋਏਗਾ ਕਿ ਬੰਗਲਾਦੇਸ਼ ਨੇ ਵੀ ਇੱਕ ਪ੍ਰੈਸ ਰਿਲੀਜ਼ ਜਾਰੀ ਕੀਤੀ ਜਿੰਦੇ ਵਿੱਚ ਪਾਕਿਸਤਾਨ ਦਾ ਸ਼ੁਕਰੀਆ ਅਦਾ ਕੀਤਾ। ਤੇ ਤੁਹਾਨੂੰ ਲੱਗਦਾ ਹੈ ਕਿ ਜਦੋਂ ਤੱਕ ਜੇ ਸ਼ਾਹ ਹੈ ਕੱਲ ਨੂੰ ਕੋਈ ਵੀ ਕ੍ਰਿਕਟਿੰਗ ਨੇਸ਼ਨ ਹੋਏਗਾ ਬੰਗਲਾਦੇਸ਼ ਵਰਗੇ, ਉਹਨੂੰ ਕੱਢਣ ਤੋਂ ਪਹਿਲਾਂ 100 ਵਾਰੀ ਸੋਚੇਗਾ, ਕਿਉਂਕਿ ਉਮੀਦ ਤੇ ਕੁਝ ਵੀ ਕੀਤੀ ਜਾ ਸਕਦੀ ਹੈ। क्रिकेट बोर्ड से मारिया है अपना एक स्टैंड लैके ते उन्होंने इतना राजी होना पाया है, उन्होंने ये मनना पाया है कि हाँ जी साडे कोलों गलती हो गई है ते सानू गुरु जी माफ करो, असी दोबारा तो कोशिश करांगे सुर चाल पैदा ना होवे। मैं कहना कि यानी कि पाकिस्तान का एक जिहड़ा मौकफ हैगा सी वो दुनिया मन रही हैगी आ ते ICC वास्ते या जय शाह ना कोई आसान नहीं होएगा कि जो न्यू चुक के अब जो मर्जी फैसला करेंगे तो सारी दुनिया उन्होंने मान लेगी। हुण सारी दुनिया को अकल आ गई है, समझ लाती पाकिस्तान ने कि नहीं भाई मामला किस तरह नहीं चल रहे हैगे ने, तुसी अपने हर फैसले हर बोर्ड मैंबर की रिस्पैक्ट करो, चाहे छोटा मुल्क होवे चाहे बड़ा मुल्क होवे। पैसा ठीक है तुहाडे कोल है वा, लेकिन पैसे नाल ध्यान ना तो सर खेल अगे वध सकते हैं ਤੇ ਨਾ ਜਿਹੜੀ ਸਪਿਰਿਟ ਹੈਗੀ ਹੈ ਖੇਡ ਦੀ ਉਹਨੂੰ ਬਰਕਰਾਰ ਰੱਖਿਆ ਜਾ ਸਕਦਾ ਹੈਗਾ। ਗੇਮ ਆਫ ਜੈਂਟਲਮੈਨ ਨੂੰ ਦਾਗਦਾਰ ਕਰਨ ਦੀ ਬਜਾਏ ਉਹਨੂੰ ਸਿੱਧੇ ਤਰੀਕੇ ਨਾਲ ਚੱਲੋ। ਕਿਉਂ ਮੁਫਾਦ ਜੀ, ਹੁਣ ਤੁਸੀਂ ਦੇਖਣਾ ਕਿ ਜਿਹੜਾ ਇੰਡੀਆ ਪਾਕਿਸਤਾਨ ਦਾ ਮੈਚ ਹੋਏਗਾ ਤੇ ਜਦੋਂ ਮੈਚ ਮੁੱਕੇਗਾ ਅਸੀਂ ਰਵਾਇਤੀ ਜਿਹੜਾ ਇੱਕ ਹੁੰਦਾ ਸੀ ਕਿ ਖਿਡਾਰੀ ਆ ਕੇ ਇੱਕ ਦੂਜੇ ਨੂੰ ਮਿਲਦੇ ਨੇ, ਗਲੇ ਮਿਲਦੇ ਨੇ, ਮੁਬਾਰਕਬਾਦ ਦਿੰਦੇ ਨੇ ਤੇ ਗੁੱਡ ਲੱਕ ਕਹਿੰਦੇ ਨੇ, ਉਹ ਵੀ ਤੁਹਾਨੂੰ ਨਜ਼ਰ ਆਏਗਾ। ਤੁਸੀਂ ਦੇਖਣਾ ਕਿ ਜਿਹੜਾ ਮੈਚ ਹੈਗਾ ਇਹਨੇ ਇਨਕੇ ਦੁਨੀਆ ਕ੍ਰਿਕਟ ਦਾ ਇੱਕ ਨਵਾਂ ਅੰਦਾਜ਼ ਸਾਹਮਣੇ ਆਏਗਾ। ਕੋਈ ਉਸ ਤੋਂ ਬਾਅਦ ਤਸਵਰ ਵੀ ਨਹੀਂ ਕਰੇਗਾ ਕਿ ਖੇਡ 'ਚ ਇਨਕੇ ਜਿਹੜੀ ਰਵਾਇਤ ਨੇ ਪਾਸਦਾਰੀ ਉਹਨਾਂ ਦੀ ਖਿਲਾਫ ਵਰਜ਼ੀ ਕੀਤੀ ਜਾਵੇ, ਜਿਹਦੀ ਕੀ ਵਜ੍ਹਾ ਤੋਂ ਜਿਹੜੇ ਇੰਡੀਆ ਦੀ ਤੁਹਾਨੂੰ ਪਤਾ ਕਿ ਪੂਰੀ ਦੁਨੀਆ 'ਚ ਉਹ ਲਾਨਤ ਉਹਨਾਂ ਤੇ ਹੋ ਰਹੀ ਹੈਗੀ ਆ। ਖੁਦ ਵੀ ਸ਼ਰਮਿੰਦਾ ਨੇ, ਉਹਨਾਂ ਦੀ ਆਵਾਮ ਵੀ ਸ਼ਰਮਿੰਦਾ ਹੈਗੀ ਹੈ ਕਿ ਸਾਨੂੰ ਇਹ ਨਹੀਂ ਕਰਨਾ ਚਾਹੀਦਾ ਹੈਗਾ। लेकिन यूसुफ साहब जैसे देखिए इंडियन मीडिया अजय कह रहा है कि जी खुदा न खासा पाकिस्तान ने यू टर्न लिया, लेकिन दूजे पासे BCCI के नायब सरबराह राजीव शुक्ला ने यह किया है कि ICC ने पहला पहल की है, रिक्वेस्ट की है, तो ਜਿਹੜੇ ਤਜ਼ਾਦਾਤ ਨੇ ਜਗਨਸਾਈ ਹੋ ਰਹੀ ਹੈ ਇੰਡੀਆ ਦੀ ਆਪਣੇ ਮੁਲਕ ਵਿੱਚ, ਇਹਦੇ ਬਾਰੇ ਕੀ ਕਹੋਗੇ? ਇਹਨੇ ਆਪਣੇ ਮੁਲਕ ਨੂੰ ਮਰਵਾਇਆ, ਹਰ ਪਾਸੇ ਮਰਵਾਇਆ, ਚਾਹੇ ਪਾਕਿਸਤਾਨ ਨਾਲ ਜਿਹੜੇ ਦੂਜੇ ਦੇ ਮਾਮਲਾਤ ਹੋਣ ਚਾਹੇ ਕਿਵੇਂ ਦੇ ਮਾਮਲਾਤ ਹੋ। ਇਹ ਹਮੇਸ਼ਾ ਹੀ ਇਨਕੇ ਨੈਗੇਟਿਵ ਐਂਗਲ ਨਾਲ ਹੀ ਚੀਜ਼ਾਂ ਨੂੰ ਲੈ ਕੇ ਆਂਦਾ ਤੇ ਬਾਅਦ ਚ ਉਹਨਾਂ ਨੂੰ ਸ਼ਰਮਿੰਦਗੀ ਹੁੰਦੀ ਹੈਗੀ। ਸਾਰੀ ਦੁਨੀਆ ਉਹਨਾਂ ਨੂੰ ਗਾਲਾਂ ਕੱਢਦੀ ਹੈਗੀ ਕਿ ਯਾਰ ਦੱਸੋ ਇਹ ਜਿਹੜਾ ਮੀਡੀਆ ਹੈਗਾ ਇਹਨੂੰ ਕੋਈ ਪੁੱਛਣ ਦੱਸਣ ਵਾਲਾ ਨਹੀਂ ਹੈਗਾ, ਕੋਈ ਇਹਨਾਂ ਚ ਅਕਲ ਸਮਝ ਵਾਲੀ ਕੋਈ ਅਕਲ ਵਾਲੇ ਲੋਕ ਨਹੀਂ ਬੈਠੇ ਜਿਹੜੇ ਚੀਜ਼ਾਂ ਨੂੰ ਮੋਨੀਟਰ ਕਰ ਰਹੇ ਨੇ। ਯਾਰ ਛੱਡ ਦਿਓ, ਦੁਨੀਆ AI ਦਾ ਦੌਰ ਹੈਗਾ, ਤੁਸੀਂ ਕਿਹੜੇ ਦੌਰ ਚ ਰਹਿ ਰਹੇ ਹੋ, ਕਿਸ ਤਰ੍ਹਾਂ ਪਾਕਿਸਤਾਨ ਨੂੰ ਦਰਾਰ ਪਹੁੰਚਾ ਰਹੇ ਹੋ। ਤੇ ਤੁਹਾਨੂੰ ਇਸ ਤੋਂ ਅੰਦਾਜ਼ਾ ਲਗਾ ਲੈਣਾ ਚਾਹੀਦਾ ਜਿਹੜਾ ਰਾਜੀਵ ਸ਼ੁਕਲਾ ਦਾ ਬਿਆਨ ਹੈਗਾ ਉਹ ਖੁਦ ਇਸ ਗੱਲ ਦਾ ਇਤਰਾਫ ਆ ਕਿ ICC ਨੇ ਕਦਮ ਵਧਾਇਆ ਗਿਆ। ICC ਨੇ ਕਿਹਾ ਕਿ ਹਾਂਜੀ ਕੁਝ ਸਾਡੇ ਕੋਲੋਂ ਗਲਤੀਆਂ ਹੋਈਆਂ ਨੇ, ਅਸੀਂ ਉਹਨੂੰ ਸੁਧਾਰਨਾ ਚਾਹੁੰਦੇ ਹੈਗੇ ਹਾਂ ਤੇ ਪਾਕਿਸਤਾਨ ਨੂੰ ਜ਼ਰੂਰਤ ਹੈਗੀ ਆ। ਦੁਨੀਆ ਕ੍ਰਿਕਟ ਦੀ ਜਿਨਕੇ ਜ਼ਰੂਰਤ ਪਾਕਿਸਤਾਨ ਬਣ ਗਿਆ ਹੈਗਾ। ਪਾਕਿਸਤਾਨ ਦਾ ਇੱਕ ਫੈਸਲੇ ਨੇ ਦੁਨੀਆ ਕ੍ਰਿਕਟ ਦਾ ਜਿਹੜਾ ਹੈ ਉਹ ਮਿਜ਼ਾਜ ਉਹ ਚੇਂਜ ਕਰ ਦਿੱਤਾ ਹੈਗਾ। ਜਿਹੜੇ ਲੋਕ ਨਾਰਾਜ਼ ਸਨ ਪਾਕਿਸਤਾਨ ਲਈ ਮੈਚ ਨਾ ਹੋਣ ਦੀ ਵਜ੍ਹਾ ਤੋਂ, ਜਿਹੜੇ ਮਾਯੂਸ ਸਨ, ਕਾਰੋਬਾਰੀ ਲੋਕ ਜਿਹੜੇ ਸਨ ਉਹ ਬੜੇ ਪਰੇਸ਼ਾਨ ਸਨ ਤੇ ਪਾਕਿਸਤਾਨ ਦੇ ਜਿਹੜੇ ਫੈਨਸ ਵੀ ਚਾਹੁੰਦੇ ਸਨ ਕਿ ਪਾਕਿਸਤਾਨ ਇਹ ਮੁਕਾਬਲਾ ਕਰੇ, ਲੇਕਿਨ ਪਾਕਿਸਤਾਨ ਆਪਣਾ ਮੌਕਫ ਤਸਲੀਮ ਕਰਨ ਤੋਂ ਬਾਅਦ ਕਿਉਂਕਿ ਸਿੰਘ ਦੇ ਸਾਰੇ ਦੇ ਮਾਮਲੇ 'ਚ ਜਿਹੜਾ ਸਟੇਕ ਹੋਲਡਰ ਸੀ ਉਹ ਬੰਗਲਾਦੇਸ਼ ਹੈ ਸੀ। ਬੰਗਲਾਦੇਸ਼ ਨੂੰ ਪਾਕਿਸਤਾਨ ਨੂੰ ਵੱਡੇ ਭਰਾ ਦੇ ਤੌਰ ਤੇ ਮੋਢੇ ਤੇ ਹੱਥ ਰੱਖਿਆ ਹੈਗਾ, ਉਹਨੂੰ ਸਪੋਰਟ ਕੀਤਾ ਹੈਗਾ ਕਿਉਂਕਿ ਬੰਗਲਾਦੇਸ਼ ਦਾ ਜਿਹੜਾ ਮੌਕਫ ਸੀ ਬਿਲਕੁਲ ਜਾਇਜ਼ ਤੇ ਦਰੁਸਤ ਹੈਗਾ ਸੀ, ਉਹਨੂੰ ਦੁਨੀਆ ਨੂੰ ਵੀ ਮੰਨਣਾ ਚਾਹੀਦਾ ਸੀ। ਅੱਜ ਬੰਗਲਾਦੇਸ਼ ਨਾਲ ਜੈਸ਼ਾ ਕਰ ਰਿਹਾ ਹੈਗਾ, ਕੱਲ ਕਿਸੇ ਹੋਰ ਮੁਲਕ ਨਾਲ ਵੀ ਕਰ ਸਕਦਾ ਹੈ। ਠੀਕ ਹੈ ਯੂਸੁਫ ਸਾਹਿਬ, ਜ਼ਰਾ ਮੈਚ ਦੀ ਗੱਲ ਕਰੀਏ। ਤੁਹਾਨੂੰ ਪਤਾ ਹੈ US ਨਾਲ ਸਾਡਾ ਟਾਕਰਾ ਤੇ 2024 ਦੇ T20 ਵਰਲਡ ਕੱਪ ਵਿੱਚ ਸਾਨੂੰ ਸ਼ਿਕਸਤ ਦਾ ਸਾਹਮਣਾ ਕਰਨਾ ਪਿਆ ਸੀ। ਕਿਸੇ ਨੇ ਇਮੇਜਿਨ ਨਹੀਂ ਕੀਤਾ ਸੀ। ਜੇ ਅਸੀਂ ਬਾਬਰ ਆਜ਼ਮ ਦੀ ਗੱਲ ਕਰੀਏ, ਨੈਦਰਲੈਂਡਸ ਦੇ ਖਿਲਾਫ ਉਹ ਫਲॉप ਰਹੇ ਨੇ, ਲੇਕਿਨ ਹੁਣ ਨਮੀਬੀਆ ਜਾਂ ਫਿਰ USA ਵਰਗੀਆਂ ਟੀਮਾਂ ਦੇ ਅੱਗੇ ਵੀ ਉਹਨਾਂ ਦੀ ਪਰਫਾਰਮੈਂਸ ਨਹੀਂ ਆਏਗੀ ਤੇ ਫਿਰ ਦਰਵਾਜ਼ੇ ਬੰਦ ਹੁੰਦੇ ਨਜ਼ਰ ਆ ਰਹੇ T20 ਵਰਲਡ ਕੱਪ ਦੇ ਤੁਹਾਨੂੰ ਬਾਬਰ ਵਾਸਤੇ। ਮੁਫਾਦ ਜੀ ਇੱਕ ਤਾਂ ਸਾਨੂੰ ਇਹ ਗੱਲ ਅੱਛੀ ਤਰ੍ਹਾਂ ਸਮਝ ਲੈਣੀ ਚਾਹੀਦੀ ਆ ਕਿ ਜਿਹੜਾ T20 ਫਾਰਮੈਟ ਹੈਗਾ ਨਾ, ਇਹਦੇ ਚ ਕੋਈ ਟੀਮ ਵੀ ਫੇਵਰੇਟ ਨਹੀਂ ਹੈਗੀ। ਤੁਹਾਡਾ ਸਾਹਮਣੇ ਮਿਸਾਲ ਹੈਗੀ ਆ ਨੇਪਾਲ ਤੇ ਇੰਗਲੈਂਡ ਦਾ ਜਿਹੜਾ ਮੈਚ ਹੋਇਆ ਹੈਗਾ, ਕਿੰਨਾ ਇੱਕ ਸਨਸਨੀਖੇਜ਼ ਮੈਚ ਹੋਇਆ। ਸਿਰਫ 4 ਰਨ ਦੇ ਨੇਪਾਲ ਨੂੰ ਆਪਣਾ ਨਾਕਾਮੀ ਦਾ ਸਾਹਮਣਾ ਕਰਨਾ ਪਿਆ ਹੈਗਾ। ਅਮਰੀਕਾ ਨੇ ਤੁਹਾਨੂੰ ਸਰਪ੍ਰਾਈਜ਼ ਕੀਤਾ, ਅਮਰੀਕਾ ਨੇ ਇੰਡੀਆ ਦੀ ਸਰਜ਼ਮੀਨ ਤੇ ਸਰਪ੍ਰਾਈਜ਼ ਕੀਤਾ ਹੈਗਾ ਕਿ ਨਹੀਂ ਅਗਰ ਫੀਲਡਿੰਗ ਅੱਛੀ ਹੁੰਦੀ ਤਾਂ ਅਮਰੀਕਾ ਮੈਚ ਜਿੱਤ ਵੀ ਸਕਦਾ ਸੀ। ਜਿਸ ਤਰ੍ਹਾਂ ਉਹਨਾਂ ਦੇ ਕਪਤਾਨ ਸੂਰਿਆ ਕੁਮਾਰ ਯਾਦਵ ਦਾ 15 ਰਨ ਤੇ ਕੈਚ ਡਰਾਪ ਹੋਇਆ ਸੀ, ਅਗਰ ਉਹ ਕੈਚ ਫੜਿਆ ਜਾਂਦਾ ਤੇ ਮੈਚ ਦਾ ਨਤੀਜਾ ਮੁਖਤਲਿਫ ਹੋਣਾ ਸੀ। ਪਾਕਿਸਤਾਨ ਨੂੰ ਵੀ ਭਰਪੂਰ ਪਲਾਨਿੰਗ ਕਰਨ ਦੀ ਲੋੜ ਹੈਗੀ ਆ। ਪਾਕਿਸਤਾਨ ਨੂੰ ਇਹ ਮੈਚ ਆਸਾਨ ਨਹੀਂ ਲੈਣਾ ਚਾਹੀਦਾ ਹੈਗਾ। ਪਾਕਿਸਤਾਨ ਨੂੰ ਇਹ ਮੈਚ ਫਾਈਨਲ ਸਮਝ ਕੇ ਖੇਡਣਾ ਚਾਹੀਦਾ ਹੈਗਾ ਕਿਉਂਕਿ 2024 ਚ ਅਸੀਂ ਇਨਕੇ ਦੇਖ ਚੁੱਕੇ ਹਾਂ ਅਸੀਂ ਕਿਸ ਤਰ੍ਹਾਂ ਇਨਕੇ ਮੈਚ ਨੂੰ ਆਸਾਨ ਲਿਆ ਸੀ। ਉਸ ਤੋਂ ਬਾਅਦ ਜਿਹੜੀ ਕਿਸ਼ਤ ਹੈ ਸਾਡਾ ਮੁਕੱਦਰ ਬਣੀ ਹੈਗੀ ਸੀ। ਬਾਬਰ ਆਜ਼ਮ ਬਹੁਤ ਵੱਡਾ ਨਾਂ ਹੈਗਾ, ਮੈਨੇਜਮੈਂਟ ਤੇ ਕਿੰਨਾ ਪ੍ਰੈਸ਼ਰ ਹੋਗਾ ਕਿ ਬਾਬਰ ਆਜ਼ਮ ਨੂੰ ਅਸੀਂ ਰੱਖੀਏ ਕਿ ਨੂੰ ਅਸੀਂ ਫਾਰਗ ਕਰੀਏ। ਮੈਂ ਕਹਿੰਦਾ ਕਿ ਜਿਹੜਾ ਮੈਚ ਜਿਹੜੇ ਅੱਗੋਂ ਇੱਕ ਦੋ ਮੈਚ ਹੋਰ ਹੋਣਗੇ
ਉਹ ਬਾਬਰ ਆਜ਼ਮ ਦੇ T20 ਫਾਰਮੈਟ ਵਿੱਚ ਖੇਡਣ ਦੇ ਮੁਸਤਕਬਲ ਦੇ ਹਵਾਲੇ ਨਾਲ ਬੜੇ ਅਹਿਮੀਅਤ ਰੱਖਦੇ ਹੈਗੇ ਨੇ। ਬਾਬਰ ਆਜ਼ਮ ਪਾਕਿਸਤਾਨ ਦਾ ਵੱਡਾ ਬ੍ਰਾਂਡ ਹੈਗਾ। ਬਾਬਰ ਆਜ਼ਮ ਦਾ ਇਸ ਬ੍ਰਾਂਡ ਨੂੰ ਵਧਾਉਣ ਵਾਸਤੇ ਪਰਫਾਰਮ ਕਰਨਾ ਬਹੁਤ ਜ਼ਰੂਰੀ ਹੈਗਾ। ਸਾਰੀ ਉਮੀਦਾਂ ਦੀ ਬੈਟਿੰਗ ਲਾਈਨ ਦਾ ਮਰਕਜ਼ ਬਾਬਰ ਆਜ਼ਮ ਹੈਗਾ ਤੇ ਬਾਬਰ ਆਜ਼ਮ ਨੂੰ ਹੁਣ ਸੋਚਣਾ ਚਾਹੀਦਾ ਕਿ ਮੈਨੂੰ ਇੱਕ ਦਲੇਰ ਖਿਡਾਰੀ ਦੇ ਤੌਰ ਤੇ ਪਰਫਾਰਮ ਕਰਨ ਦੀ ਲੋੜ ਹੈਗੀ ਆ। T20 ਫਾਰਮੈਟ ਵਿੱਚ ਤੁਹਾਨੂੰ ਅੱਛੇ ਸਟ੍ਰੋਕ ਖੇਡਣ ਦੀ ਲੋੜ ਹੈਗੀ ਆ। ਮੈਂ ਤੇ ਸਮਝਦਾ ਕਿ ਅਗਰ ਬਾਬਰ ਆਜ਼ਮ ਕੋਲੋਂ ਰੰਗ ਨਹੀਂ ਹੋ ਰਿਹਾ ਚੌਥੇ ਨੰਬਰ ਤੇ ਆ ਕੇ ਤਾਂ ਉਹਨੂੰ ਬਤੌਰੇ ਓਪਨਰ ਵੀ ਅਜ਼ਮਾਇਆ ਜਾ ਸਕਦਾ ਹੈਗਾ, ਕਿਉਂਕਿ ਪਾਵਰ ਪਲੇ 'ਚ ਉਹਦੇ ਕੋਲ ਮੌਕਾ ਹੋਏਗਾ ਕੋਈ ਤੇਜ਼ ਖੇਲ ਸਕੇ। ਜਦੋਂ ਚੌਥੇ ਨੰਬਰ 'ਚ ਆਉਂਦਾ ਹੈਗਾ ਫੀਲਡ ਜ਼ਿਆਦਾ ਖੁੱਲੀ ਹੁੰਦੀ ਹੈਗੀ ਆ ਤਾਂ ਉਹ ਆਪਣਾ ਲੰਬੀ ਹਿੱਟਿੰਗ ਉੱਚੀ ਸਟ੍ਰੋਕ ਮਾਰਨ ਤੋਂ ਥੋੜਾ ਜਿਹਾ ਹਿਚਕਿਚਾਉਂਦੇ ਨੇ। ਉਹ ਸਮਝਦੇ ਨੇ ਕਿ ਅਗਰ ਮੈਂ ਜਲਦੀ ਆਊਟ ਹੋ ਗਿਆ ਤਾਂ ਫਿਰ ਮੇਰੇ ਤੇ ਕ੍ਰਿਟਿਸਾਈਜ਼ ਹੋਵੇਗਾ। ਬਿਲਕੁਲ ਯੂਸਫ ਸਾਹਿਬ, ਸਾਡੀ ਵੀ ਦੁਆ ਹੈ ਕਿ ਬਾਬਰ ਦਾ ਬੱਲਾ ਚਲੇ ਇਨ